ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 3 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ, ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਭੀਮ ਸੈਨ ਹੋਸੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਕਰਨੈਲ ਸਿੰਘ ਰੰਧਾਵਾ ਟਰਲਕ ਤੇ ਇੱਕ ਕੁਲਦੀਪ ਸਿੰਘ ਸੰਘਾ ਤੇ ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦਾ ਔਰੋਵਿਲ ਡੈਮ ਏਰੀਆ ਜਿਹੜਾ ਆ ਉੱਥੇ ਇੱਕ ਜੰਗਲੀ ਅੱਗ ਲੱਗੀ ਹੋਈ ਹੈਗੀ ਆ। ਹੁਣ ਤੱਕ 30,000 ਲੋਕਾਂ ਨੂੰ ਐਵੈਕੂਏਟ ਕਰ ਦਿੱਤਾ ਗਿਆ ਹੈ। ਥਾਮਸਨ ਫਾਇਰ ਜਿਹੜੀ ਆ ਉਹ ਵੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਸੋ 3560 ਏਕੜ ਸੜ ਕੇ ਬਿਊਟ ਕਾਉਂਟੀ ਦੇ ਵਿੱਚ ਸਵਾਹ ਹੋ ਚੁੱਕੇ ਹੈਗੇ ਆ। ਰੋਬਰਟ ਕਾਰਵਾਲਾਹੋ ਬਟਾਲੀਅਨ ਚੀਫ ਆ ਕੈਲ ਫਾਇਰ ਦੇ, ਉਹ ਕਹਿੰਦੇ ਵੀ ਅਸੀਂ ਪ੍ਰੋਗਰੈਸ ਤਾਂ ਕਰ ਰਹੇ ਆ ਪਰ ਬਹੁਤ ਹਾਰਡ ਆ ਜਿਸ ਹਿਸਾਬ ਦੇ ਨਾਲ ਗਰਮੀ ਆ ਤੇ ਹਵਾਵਾਂ ਚੱਲ ਰਹੀਆਂ ਹੈਗੀਆਂ। 1400 ਦੇ ਕਰੀਬ ਫਾਇਰ ਫਾਈਟਰਸ ਜੋ 8 ਹੈਲੀਕਾਪਟਰ ਦੇ ਨਾਲ, 199 ਫਾਇਰ ਇੰਜਨਸ ਦੇ ਨਾਲ, 46 ਬਲਡੋਜ਼ਰਸ ਦੇ ਨਾਲ ਲੱਗੇ ਹੋਏ ਹੈਗੇ ਆ। ਇਹ ਸਾਰੇ ਉਸ ਏਰੀਆ ਦੇ ਵਿੱਚ ਜੋ ਅੱਗ ਲੱਗੀ ਉਸ ਨੂੰ ਬੁਝਾਉਣ ਦੇ ਲਈ। ਕੁਝ ਲੋਕਲ ਟੀਵੀ ਸਟੇਸ਼ਨ, ਸੋਸ਼ਲ ਮੀਡੀਆ ਸ਼ੋਅ ਕਰ ਰਿਹਾ ਆ ਲੇਕ ਔਰੋਵਿਲ ਦੇ ਲਾਗੇ ਕੁਝ ਘਰਾਂ ਨੂੰ ਅੱਗ ਵੀ ਲੱਗ ਗਈ ਹੈਗੀ ਆ। ਦੂਜਾ ਵੱਡਾ ਰਿਜ਼ਰਵਾਇਰ ਆ ਟਾਊਨ ਆਫ ਔਰੋਵਿਲ ਜੋ 2 ਮੀਲ ਵੈਸਟ ਦੇ ਵਿੱਚ ਹੈਗਾ ਆ। ਉੱਥੇ ਜੋ ਆ ਅਜੇ ਕਹਿੰਦੇ ਐਕਚੁਅਲ ਕਾਊਂਟ ਨਹੀਂ ਹੋ ਸਕਿਆ ਕਿੰਨੇ ਘਰਾਂ ਨੂੰ ਜਿਹੜੀ ਅੱਗ ਆ ਉਹ ਲੱਗੀ ਹੈਗੀ ਆ। 60 ਮੀਲ ਨਾਰਥ ਆਫ ਸੈਕਰਾਮੈਂਟੋ ਔਰੋਵਿਲ ਹੈਗਾ ਆ। ਤੇ ਜਦੋਂ ਮੀਂਹ ਪੈਂਦੇ ਆ ਉਦੋਂ ਵੀ ਡਰ ਹੁੰਦਾ ਵੀ ਕਿਤੇ ਫਲੱਡ ਨਾ ਆ ਜਾਣ, ਡੈਮ ਭਰ ਗਿਆ। ਕੁਝ ਸਾਲ ਪਹਿਲਾਂ ਡੈਮ ਦੇ ਟੁੱਟਣ ਦੀਆਂ ਖਬਰਾਂ ਸੀਆਂ, ਸੋ ਡੈਮ ਨੂੰ ਫਿਕਸ ਕੀਤਾ ਗਿਆ। ਹੁਣ ਜਿਹੜੀ ਵਾਈਲਡ ਫਾਇਰ ਲੱਗੀ ਹੋਈ ਆ ਇਹਦੇ ਨਾਲ 30,000 ਲੋਕਾਂ ਨੂੰ ਐਵੈਕੂਏਟ ਕਰ ਦਿੱਤਾ ਗਿਆ ਹੈਗਾ। 1,39,590 ਏਕੜ ਏਰੀਆ ਪੂਰੇ ਕੈਲੀਫੋਰਨੀਆ 'ਚ ਹੁਣ ਤੱਕ ਸੜ ਕੇ ਸਵਾਹ ਹੋ ਚੁੱਕਾ ਆ। 110 ਡਿਗਰੀ ਟੈਂਪਰੇਚਰ ਈਸਟ ਵੇ, ਸੈਕਰਾਮੈਂਟੋ ਵੈਲੀ, ਸਦਰਨ ਕੈਲੀਫੋਰਨੀਆ, ਸੈਂਟਰਲ ਵੈਲੀ ਦੇ ਵਿੱਚ ਅੱਜ ਜਿਹੜਾ ਆ ਲੋਕਾਂ ਨੇ ਫੀਲ ਕੀਤਾ ਹੈਗਾ। ਬਹੁਤ ਹੀ ਜ਼ਿਆਦਾ ਜਿਹੜੀ ਗਰਮੀ ਆ ਉਹ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਲੋਕਾਂ ਦੇ ਉਹਨੇ ਪੂਰਾ ਧੂੰਆਂ ਕੱਢਿਆ ਪਿਆ ਹੈਗਾ ਇਸ ਗਰਮੀ ਦੇ ਨਾਲ। ਤੇ ਬਾਕੀ ਜਿਹੜੀਆਂ ਆ ਹੋਰ ਵੀ ਬਹੁਤ ਜਗ੍ਹਾ ਦੇ ਉੱਤੇ ਅੱਗਾਂ ਇਸ ਟਾਈਮ ਦੇ ਉੱਤੇ ਲੱਗੀਆਂ ਹੋਈਆਂ ਹੈਗੀਆਂ। ਛੋਟੀਆਂ ਸਲਾਨੋ ਕਾਉਂਟੀ ਦੇ ਵਿੱਚ ਵੀ ਲੱਗੀ ਹੋਈ ਆ। ਸਦਰਨ ਕੈਲੀਫੋਰਨੀਆ ਤੋਂ ਵੀ ਜਿਹੜੀ ਆ ਖਬਰ ਜਿਹੜੀ ਆ ਉਹ ਆ ਰਹੀ ਹੈਗੀ ਆ ਵੀ ਉੱਥੇ ਵੀ ਕੁਝ ਛੋਟੀਆਂ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਆ। ਫਾਇਰ ਫਾਈਟਰ ਇੱਕ ਫੱਟੜ ਹੋ ਗਿਆ ਜੋ 133 ਏਕੜ ਬਰਸ਼ ਫਾਇਰ ਜੋ ਲੱਗੀ ਹੋਈ ਆ ਸਿਮੀ ਵੈਲੀ 'ਚ, ਸਦਰਨ ਕੈਲੀਫੋਰਨੀਆ 'ਚ, ਉੱਥੇ ਬੁਝਾਉਣ ਦੇ ਵਿੱਚ ਲੱਗੇ ਹੋਏ ਸੀ। ਸੋ ਉਹਦੇ ਨਾਲ ਫਾਇਰ ਫਾਈਟਰ ਦੇ ਸੱਟ ਲੱਗ ਗਈ ਹੈਗੀ। ਥਾਮਸਨ ਫਾਇਰ ਜੋ ਬਿਊਟ ਕਾਉਂਟੀ 'ਚ ਆ ਉਹ 3500 ਏਕੜ ਤੋਂ ਵੱਧ ਚੁੱਕੀ ਹੈਗੀ ਆ। ਤੇ ਬਹੁਤ ਸਾਰੇ ਲੋਕ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈ, 35,000 ਦੇ ਕਰੀਬ ਲੋਕਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਆ ਤੇ ਇੱਕ ਚਰਚ ਦੇ ਵਿੱਚ ਜੋ ਉਹਨਾਂ ਲਈ ਸ਼ੈਲਟਰ ਬਣਾਇਆ ਗਿਆ ਹੈਗਾ। ਜੀ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਤਾਪਮਾਨ ਦਾ, ਤਾਂ ਬਿਲਕੁਲ ਖਬਰ ਹੁਣ ਆ ਰਹੀ ਹੈ ਸਦਰਨ ਕੈਲੀਫੋਰਨੀਆ ਤੋਂ। ਡੈਥ ਵੈਲੀ ਜਿਹੜਾ ਕਿ ਸਭ ਤੋਂ ਗਰਮ ਇਲਾਕਿਆਂ ਦੇ ਵਿੱਚ ਇੱਕ ਜਾਣਾ ਜਾਂਦਾ ਤੇ ਉਹਨੇ ਇੱਕ ਨਵਾਂ ਧਰਤੀ ਦੇ ਉੱਤੇ ਤਾਪਮਾਨ ਦਾ ਜਿਹੜਾ ਰਿਕਾਰਡ ਆ ਉਹ ਸੈੱਟ ਕਰ ਦਿੱਤਾ। 130 ਜਿਹੜਾ ਟੈਂਪਰੇਚਰ ਸੀਗਾ ਇੱਥੇ ਪਹਿਲਾਂ ਹਾਈਐਸਟ ਟੈਂਪਰੇਚਰ ਦੱਸਿਆ ਜਾਂਦਾ ਸੀ ਡੈਥ ਵੈਲੀ ਦਾ।
ਅਗਸਤ 2020 ਦੇ ਜੁਲਾਈ 2021 ਦੇ ਅੰਕੜੇ ਦੇ ਮੁਤਾਬਕ ਸਾਇੰਟੀਫਿਕ ਅਮਰੀਕਨਸ ਦੇ ਡਾਟੇ ਦੇ ਮੁਤਾਬਕ ਹੁਣ ਇੱਕ ਵਾਰ ਫਿਰ ਤੋਂ ਜਿਹੜਾ 131 ਡਿਗਰੀ ਦਾ ਜਿਹੜਾ ਇਸ ਟਾਈਮ ਟੈਂਪਰੇਚਰ ਆ ਉਹ ਨੋਟ ਕੀਤਾ ਗਿਆ। ਡੇਲੀ ਬੀਸਟ ਨੇ ਇਸ ਦਾ ਦਾਅਵਾ ਕੀਤਾ। ਟੈਂਪਰੇਚਰ ਕਹਿੰਦੇ 134 ਤੇ 136 ਤੱਕ ਵੀ ਜਿਹੜਾ ਰਿਕਾਰਡ ਹੋ ਸਕਦਾ, ਤੇ ਇਸ ਦੇ ਨਾਲ 130 ਡਿਗਰੀ ਜਿਹੜਾ ਕਿ ਇਹਨੇ ਪਹਿਲਾਂ ਹੀ ਛੋਇਆ ਹੋਇਆ ਸੀ ਅੰਕੜਾ, ਉਹਦੇ ਤੋਂ ਹੁਣ ਜਿਹੜਾ ਉਹ ਵੱਧ ਸਕਦਾ। ਜੇਕਰ ਆਪਾਂ 34 ਨੂੰ 133 ਨੂੰ ਵੀ ਆਪਾਂ ਫਾਰਨਹਾਈਟ ਨੂੰ ਸੈਲਸੀਅਸ ਦੇ ਵਿੱਚ ਤਬਦੀਲ ਕਰੀਏ ਤਾਂ 56 ਡਿਗਰੀ ਉਹ ਬਣਦਾ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 100 ਤੇ ਉਬਲ ਜਾਂਦਾ ਤੇ 50 ਤੇ ਉਬਲਣ ਨਾਲੋਂ ਵੱਧ, ਤਾਂ ਯਾਨੀ ਕਿ ਉਹਦੇ ਤੋਂ ਵੀ 6 ਡਿਗਰੀ ਜ਼ਿਆਦਾ। ਸੋ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਜਾਂ ਇੱਕ ਹਿਊਮਨ ਜੇ ਉੱਥੇ ਖੜਦਾ ਇਸ ਟੈਂਪਰੇਚਰ ਦੇ ਵਿੱਚ, ਤਾਂ ਉਹਦੀ ਸਿਹਤ ਕਿਸ ਹੱਦ ਤੱਕ ਸਕਿੰਟਾਂ ਦੇ ਹਿਸਾਬ ਨਾਲ ਪ੍ਰਭਾਵਿਤ ਹੋਊਗੀ। ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਏਰੀਏ ਆ ਉੱਥੇ ਜਿਹੜੀ ਹੀਟ ਆ 100 ਤੋਂ ਲੈ ਕੇ 120 ਡਿਗਰੀ ਤੱਕ ਜਿਹੜੀ ਆ ਅੱਜ ਫੀਲ ਕੀਤੀ ਗਈ ਹੈਗੀ ਆ। ਹੀਟ ਵਾਰਨਿੰਗ ਲਗਭਗ ਸਟੇਟ ਦਾ 70% ਜਿਹੜਾ ਏਰੀਆ ਆ ਉੱਥੇ ਇਸ਼ੂ ਕੀਤੀ ਗਈ ਆ। ਕਹਿੰਦੇ ਟੈਂਪਰੇਚਰ ਕਈ ਏਰੀਏ ਦੇ ਵਿੱਚ 130 ਡਿਗਰੀ ਤੱਕ ਵੀ ਪਹੁੰਚ ਸਕਦਾ ਹੈਗਾ, ਖਾਸ ਕਰਕੇ ਡੈਥ ਵੈਲੀ ਵਿੱਚ। ਸੋ ਹੀਟ ਡੋਮ ਬਿਲਕੁਲ ਹਿਸਟੋਰਿਕ ਇੰਟੈਂਸਿਟੀ ਉਹਦੀ ਜਿਹੜੀ ਬਣੀ ਹੋਈ ਹੈਗੀ ਆ। 7 ਦਿਨ ਲਗਾਤਾਰ ਜਿਹੜੀ ਹੀਟ ਆ ਉਹ ਇਦਾਂ ਹੀ ਚੱਲਣੀ ਹੈਗੀ ਆ। ਸੋ ਲੋਕਾਂ ਨੂੰ ਵਾਰ-ਵਾਰ ਆਪਾਂ ਵੀ ਬੇਨਤੀਆਂ ਕਰਦੇ ਆ ਵੀ ਘਰਾਂ ਦੇ ਵਿੱਚ ਹੀ ਰਹੋ, ਬਾਹਰ ਜ਼ਿਆਦਾ ਨਾ ਨਿਕਲੋ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਹੀਟ ਆ ਉਹ ਇਸ ਟਾਈਮ ਜਿਹੜੀ ਆਪਾਂ ਫੀਲ ਕਰ ਰਹੇ ਹੈਗੇ ਆ। ਡੈਥ ਵੈਲੀ ਦਾ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਹਿੰਦੇ 130 ਡਿਗਰੀ ਜਿਹੜਾ ਫਾਰਨਹਾਈਟ ਆ ਉਹਦਾ ਜਿਹੜਾ ਉਹ ਰੈਕਡ ਆ ਤੋੜਨ ਚੱਲੇ ਹੈਗੇ, 54 ਡਿਗਰੀ ਸੈਂਟੀਗ੍ਰੇਡ। ਸੋ ਇਹ ਦੂਸਰੇ ਪਾਸੇ ਜੇ ਆਪਾਂ ਉਹਨਾਂ ਨੂੰ ਮੇਜਰ ਕੀਤਾ ਜਾਵੇ। ਸੋ 4 ਜੁਲਾਈ ਵਾਲਾ ਜਿਹੜਾ ਵੀਕਐਂਡ ਆ ਛੁੱਟੀ ਹੁੰਦੀ ਆ, ਲੋਕ ਘੁੰਮਦੇ ਫਿਰਦੇ ਹੈਗੇ ਆ, ਪਰ ਡੈਥ ਵੈਲੀ ਨੈਸ਼ਨਲ ਪਾਰਕ ਨੇ ਇਹ ਕਿਹਾ ਵੀ ਦੇ ਆਫੀਸ਼ੀਅਲਸ ਨੇ ਉੱਥੇ ਸਭ ਤੋਂ ਜ਼ਿਆਦਾ ਜਿਹੜੀ ਹੀਟ ਆ 130 ਡਿਗਰੀ ਤੱਕ ਹੋਊਗੀ। ਸੋ ਜੇ ਕੋਈ ਨਾ ਹੀ ਜਾਵੇ ਤਾਂ ਹੀ ਜਿਹੜਾ ਬੈਟਰ ਹੈਗਾ ਆ। ਕਹਿੰਦੇ ਵੀ ਆਉਣ ਵਾਲੇ ਦਿਨਾਂ 'ਚ ਜਿੱਦਾਂ ਲੋਕ ਵੀ ਉੱਥੇ ਜਾਂਦੇ ਹੈਗੇ ਤੇ ਜਿਹੜੀ ਹੀਟ ਆ ਉਹ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਆਪਾਂ ਜਦੋਂ 553 ਦੇ ਬਾਰੇ ਚਰਚਾ ਕਰਦੇ ਹੁੰਦੇ ਸੀਗੇ ਬਿੱਲ ਦੇ ਬਾਰੇ, ਤਾਂ ਆਪਾਂ ਅਕਸਰ ਹੀ ਤੁਸੀਂ ਪੰਜਾਬੀ ਰੇਡੀਓ ਐਸਏ ਉੱਤੇ ਛੋਟੇ ਕਾਰੋਬਾਰੀਆਂ ਦੇ ਬਾਰੇ ਜਿਹੜੀ ਚਿੰਤਾ ਪ੍ਰਗਟਾਈ ਜਾਂਦੀ ਹੈ ਉਹਦੇ ਬਾਰੇ ਸੁਣਦੇ ਹੋਵੋਗੇ। ਹੁਣ ਸੈਨ ਫਰਾਂਸਿਸਕੋ, ਜਿਹਦੇ ਬਾਰੇ ਆਪਾਂ ਕਹਿੰਦੇ ਹਾਂ ਕਿ ਉੱਥੋਂ ਦੇ ਹਾਲਾਤ ਕ੍ਰਾਈਮ ਕਰਕੇ, ਚੋਰੀਆਂ ਕਰਕੇ ਨਿੱਤ ਦਿਨ ਕਾਰਾਂ ਦੇ ਸ਼ੀਸ਼ੇ ਟੁੱਟਦੇ ਆ, ਚੋਰੀਆਂ ਹੁੰਦੀਆਂ, ਲੋਕ ਉੱਥੋਂ ਕਿਵੇਂ ਬਿਜ਼ਨਸ ਜਿਹੜੇ ਨੇ ਜਾਂ ਕਾਰੋਬਾਰ ਨੇ ਉਹ ਕਿਵੇਂ ਉੱਥੋਂ ਪਲਾਇਨ ਕਰ ਰਹੇ ਨੇ, ਹਿਜਰਤ ਕਰ ਰਹੇ ਨੇ, ਮੂਵ ਹੋ ਰਹੇ ਨੇ। ਹੁਣ ਇੱਕ ਬੜਾ ਹਾਸੋਹੀਣ ਜਿਹੜਾ ਨੋਟਿਸ ਆ ਉਹ ਚਰਚਾ ਦੇ ਵਿੱਚ ਆ। ਉਹ ਕਹਿੰਦੇ ਕਿ ਸਟੋਲਨ ਗੁੱਡਸ ਮਸਟ ਰਿਮੇਨ ਅੰਡਰ 950। ਮਤਲਬ ਜੇ ਤੁਸੀਂ ਚੋਰੀ ਵੀ ਕਰਨਾ ਹੈ, ਇੱਕ ਬਾਹਰ ਲਾਇਆ ਹੋਇਆ ਕਿਸੇ ਦੁਕਾਨ ਦੇ ਜਾਂ ਸ਼ੋਰੂਮ ਦੇ ਬਾਹਰ, ਲੂਇਸ ਵੌਨ ਦਾ ਜਿਹੜਾ ਸ਼ੋਰੂਮ ਆ ਉਹਦੇ ਤਸਵੀਰ ਦੇ ਨਾਲ ਦੇਖਿਆ ਜਾ ਸਕਦਾ ਹੈ ਕੈਲੀਫੋਰਨੀਆ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ। ਇਹ ਕਹਿੰਦੇ ਜਿਹੜਾ ਨੋਟਿਸ ਆ ਉਹ ਖਾਸਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤੰਜ਼ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਚੋਰੀ ਵੀ ਕਰਨੀ ਹੈ ਤਾਂ ਸਾਡੇ ਇੱਥੋਂ ਚੋਰੀ ਤੁਸੀਂ $950 ਤੋਂ ਘੱਟ ਕਰਨੀ ਹੈ, ਤਾਂ ਕਿ ਤੁਹਾਡੇ ਤੇ ਕੋਈ ਪਰਚਾ ਨਾ ਹੋ ਸਕੇ। ਸੋ ਇਹ ਆਪਣੇ ਆਪ ਦੇ ਵਿੱਚ ਉੱਥੋਂ ਦੇ ਜਿਹੜਾ ਲਾਅ ਐਂਡ ਆਰਡਰ ਆ, ਉੱਥੇ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹਨੂੰ ਤਸ਼ਬੀਹ ਕਰਦਾ, ਉਹਨੂੰ ਜ਼ਾਹਰ ਕਰਦਾ। ਕਹਿੰਦੇ ਅੰਡਰ ਪ੍ਰੋਪੋਜੀਸ਼ਨ ਜਿਹੜਾ 47 ਆ ਉਹਦੇ ਤਹਿਤ ਕੈਲੀਫੋਰਨੀਆ ਦੇ ਵੋਟਰਾਂ ਨੇ 2014 ਦੇ ਵਿੱਚ ਅਪਰੂਵ ਕੀਤਾ ਸੀਗਾ ਰਿਟੇਲ ਥੈਫਟ, ਜਿਹੜਾ ਕਿ 950 ਤੋਂ ਜੇ ਘੱਟ ਆ ਤਾਂ ਉਹਨੂੰ ਮਿਸਡਮੀਨਰ ਗਿਣਿਆ ਜਾਂਦਾ। ਜਿਹੜੇ ਇਹਦੇ ਆਲੋਚਕ ਨੇ ਉਹ ਕਹਿੰਦੇ ਕਿ ਇਹਨੇ ਸਮੈਸ਼ ਐਂਡ ਗ੍ਰੈਬ ਤੇ ਹੋਰ ਜਿਹੜਾ ਮੌਬ ਸਟਾਈਲ ਰੋਬਰੀ ਆ ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਉਹਦੀ ਬਹੁਤ ਜ਼ਿਆਦਾ ਗਿਣਤੀ ਵਧੀ ਆ। ਸੋ ਹੁਣ ਲੋਕ ਇਹਦੇ ਅਗੇਂਸਟ ਵੀ ਆਉਣ ਲੱਗੇ ਨੇ। ਪਰ ਇਹ ਜਿਹੜਾ ਸਾਈਨ ਆ ਉਹ ਕਈ ਲੋਕਾਂ ਨੇ ਇਹਦੀ ਫੋਟੋ ਖਿੱਚੀ ਹੈ, ਕਈ ਲੋਕਾਂ ਨੇ ਇਹਨੂੰ ਆਪਣੀਆਂ ਸਟੋਰੀਜ਼ ਦੇ ਵਿੱਚ, ਜਿਹੜੇ ਲੋਕ ਖਾਸ ਤੌਰ ਤੇ ਸੈਨ ਫਰਾਂਸਿਸਕੋ ਦੇ ਵਿੱਚ ਘੁੰਮਣ ਜਾਂਦੇ ਨੇ ਉਹਨਾਂ ਨੇ ਆਪਣੀਆਂ ਸਟੋਰੀਜ਼ ਦੇ ਵਿੱਚ ਇਹਨੂੰ ਸ਼ੇਅਰ ਕੀਤਾ। ਜੀ, ਅਗਲੀ ਖਬਰ ਵਿੱਚ ਚੱਲੀਏ ਤੇ ਯੂਕੇ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ। ਜਿਹੜੀ ਮੌਜੂਦਾ ਪਾਰਟੀ ਆ ਕੰਜ਼ਰਵੇਟਿਵ, ਕਹਿੰਦੇ ਵੀ ਇਹਨਾਂ ਦਾ ਬਹੁਤ ਬੁਰਾ ਹਾਲ ਹੋਣ ਵਾਲਾ ਆ, ਟੋਰੀਜ਼ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ ਹੈ, ਤੇ ਬੁਰੀ ਤਰ੍ਹਾਂ ਇਹ ਇਲੈਕਸ਼ਨ ਹਾਰਨ ਜਾ ਰਹੇ ਹੈਗੇ। ਕੀਰ ਸਟਰੇਮਰ ਲੇਬਰ ਕਹਿੰਦੇ ਵੀ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੀਟਾਂ ਆ ਉਹ ਜਿੱਤਣ ਜਾ ਰਹੇ ਹੈਗੇ ਆ। ਕਹਿੰਦੇ ਵੀ 2019 ਚ ਉਹਨਾਂ ਦੀਆਂ 229 ਸੀਆਂ ਜੋ 431 ਤੱਕ ਪਹੁੰਚ ਸਕਦੀਆਂ ਹੈਗੀਆਂ। ਜੋ ਟੋਰੀਜ਼ ਆ ਉਹਨਾਂ ਦੇ ਕੋਲ 263 ਸੀਟਾਂ ਸੀਗੀਆਂ ਪਿਛਲੀ ਇਲੈਕਸ਼ਨ ਤੋਂ, ਜੋ 102 ਤੱਕ ਪਹੁੰਚ ਸਕਦੀਆਂ ਹੈਗੀਆਂ। ਸੋ ਇਹ ਸਾਰੇ ਨੰਬਰ ਜਿਹੜੇ ਆ, ਲੇਬਰ ਮੈਜੋਰਿਟੀ 212, ਦਾ ਲਾਰਜੈਸਟ ਪਾਰਟੀ ਇਹ ਹੋਊਗੀ। ਸੋ ਲਿਬਰਲ ਡੈਮੋਕ੍ਰੇਟਸ 72 ਸੀਟ ਅਪ ਜਾ ਰਹੇ ਹੈਗੇ ਆ। ਸੋ ਓਵਰਆਲ ਜਿਹੜੀ ਸਰਕਾਰ ਆ ਉਹ ਇੰਗਲੈਂਡ ਦੇ ਵਿੱਚ ਚੇਂਜ ਹੋਣ
ਜਾ ਰਹੀ ਆ ਤੇ ਕਾਫੀ ਵੱਡੀ ਜਿਹੜੀ ਚੇਂਜ ਆ ਇਹ ਦੇਖਣ ਨੂੰ ਮਿਲੂ। ਜੀ, ਕ੍ਰਾਈਮ ਦੀ ਗੱਲ ਚੱਲੀਏ ਤੇ ਕ੍ਰਾਈਮ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਕੈਲੀਫੋਰਨੀਆ ਦਾ ਜਿਹੜਾ ਲਾਸ ਐਂਜਲਸ ਸ਼ਹਿਰ ਆ ਉਸ ਚਰਚਾ ਦੇ ਵਿੱਚ ਹੈ। ਨਿਊਜ਼ੀਲੈਂਡ ਦਾ ਇੱਕ ਰਹਿਣ ਵਾਲਾ ਇੱਕ ਨਾਗਰਿਕ, ਨਿਊਜ਼ੀਲੈਂਡ ਦਾ ਵਸਨੀਕ ਜਿਹੜਾ ਕਿ ਇਸ ਟਾਈਮ ਅਮਰੀਕਾ ਘੁੰਮਣ ਆਇਆ ਸੀਗਾ, ਉਹਨੂੰ ਇੱਕ ਜਿਹੜਾ ਕਾਰ ਦੇ ਵਿੱਚ ਵਿਚਾਲੇ ਦੇ ਕੇ ਜਾਂ ਰੋਬਰੀ ਦੇ ਦਰਮਿਆਨ ਉਹਨੂੰ ਮਾਰ ਦਿੱਤਾ ਗਿਆ ਅਪਸਕੇਲ ਮਾਲ ਦੇ ਵਿੱਚ ਲਾਸ ਐਂਜਲਸ ਦੇ ਵਿੱਚ, ਜਿਹੜਾ ਕਿ ਸਦਰਨ ਕੈਲੀਫੋਰਨੀਆ ਦੇ ਪਪੂਲਰ ਜਿਹੜਾ ਸਿਟੀ ਹੈ ਉਹਨਾਂ ਦੇ ਵਿੱਚੋਂ ਇੱਕ ਹੈ। ਸਾਊਥ ਦੇ ਇਲਾਕਿਆਂ ਦੇ ਵਿੱਚ ਪੈਂਦਾ ਹੈ ਲਾਸ ਐਂਜਲਸ ਦੇ ਵਿੱਚ। ਪੁਲਿਸ ਦੇ ਦੱਸਣ ਦੇ ਮੁਤਾਬਕ ਦੱਸਿਆ ਜਾਂਦਾ ਕਿ ਜਿਹੜਾ ਇਹ ਮਾਲ ਹੈ, ਇੱਥੇ 2 ਜਾਣੇ ਜਿਹੜੇ ਕਿ ਇੱਕ ਗਨ ਦੇ ਨਾਲ ਬੰਦੂਕਧਾਰੀ ਸੀਗੇ, ਉਹਨਾਂ ਨੇ ਇੱਕ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਹਸਬੈਂਡ ਦੇ ਨਾਲ ਹੱਥੋਂ ਪਾਈ ਹੋ ਗਏ ਤੇ ਇਸੇ ਦਰਮਿਆਨ ਉਹਨਾਂ ਨੇ ਤੇਜ਼ੀ ਦੇ ਨਾਲ ਕਾਰ ਜਿਹੜੀ ਆ ਭਜਾਈ ਤੇ ਇਸੇ ਜਿਹੜਾ ਇਹ ਟੂਰਿਸਟ ਸੀਗਾ ਉਹਨਾਂ ਦੀ ਕਾਰ ਦੀ ਲਪੇਟ ਦੇ ਵਿੱਚ ਆ ਗਿਆ। ਇਹਨਾਂ ਨੇ ਉਸ ਬੀਬੀ ਨੂੰ, ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਉਸ ਬੀਬੀ ਨੂੰ ਧਰਤੀ ਦੇ ਉੱਤੇ ਧੱਕਾ ਦੇ ਦਿੱਤਾ, ਉਹਨੂੰ ਮਤਲਬ ਪਟਾਕਦੇ ਨੇ ਜਿਵੇਂ ਆਪਾਂ ਮਾਰਦੇ ਧਰਤੀ ਨਾਲ ਉਵੇਂ ਮਾਰਿਆ। ਤੇ ਜਦੋਂ ਇਹਨਾਂ ਨੇ ਸਡਾਨ ਕਾਰ ਜਿਹੜੀ ਆਪਣੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਇਹ ਨਿਊਜ਼ੀਲੈਂਡ ਦਾ ਜਿਹੜਾ ਵਸਨੀਕ ਹੈ ਉਹ ਇਹਨਾਂ ਦੀ ਜ਼ਾਦ ਦੇ ਵਿੱਚ ਆਉਣ ਕਰਕੇ ਮਾਰਿਆ ਗਿਆ। ਪੈਟਰੀਸ਼ੀਆ ਮਿਕੇ ਇਹਦਾ ਨਾਮ ਦੱਸਿਆ ਗਿਆ, 68 ਸਾਲ ਇਹਦੀ ਉਮਰ ਹੈ ਤੇ ਇਹ ਨਿਊਜ਼ੀਲੈਂਡ ਤੋਂ ਘੁੰਮਣ ਆਇਆ ਸੀਗਾ। ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਵਿੱਚ ਇੱਕ ਸ਼ੱਕੀਆਂ ਨੇ ਜਿਹੜਾ ਉਹਨਾਂ ਨੇ 3 ਵਾਰੀ ਗੋਲੀਆਂ ਵੀ ਚਲਾਈਆਂ, ਜਿਹਦੇ ਵਿੱਚੋਂ ਕੋਈ ਲੱਗੀ ਤਾਂ ਗੋਲੀ ਕਿਸੇ ਨੂੰ ਹੈ ਨਹੀਂ ਗੀ, ਪਰ ਜਦੋਂ ਅਫੜਾ ਤਫੜੀ ਮਚ ਗਈ ਤਾਂ ਉੱਥੇ ਜਿਹੜੇ ਲੋਕ ਨੇ ਉਹ ਪਾਸੇ-ਆਸੇ ਹੋ ਗਏ ਜਾਂ ਭੱਜ ਗਏ, ਪਰ ਗੋਲੀ ਦੇ ਨਾਲ ਕੋਈ ਜ਼ਖਮੀ ਨਹੀਂ ਹੋਇਆ। ਇਹਦੀ ਜਿਹੜੀ ਮੌਤ ਹੋਈ ਹੈ ਪੈਟਰੀਸ਼ੀਆ ਮੈਕੇ ਦੀ, ਇਹਦੀ ਕਾਰ ਵੱਜਣ ਕਰਕੇ ਮੌਤ ਹੋਈ ਹੈ ਤੇ ਨਿਊਜ਼ੀਲੈਂਡ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ। ਉਹਨਾਂ ਦਾ ਇੱਕ ਸਿਟੀਜ਼ਨ ਜਿਹੜਾ ਉਹ ਨਿਊਪੋਰਟ ਬੀਚ ਦੇ ਇਲਾਕਿਆਂ ਦੇ ਵਿੱਚ ਮਾਰਿਆ ਗਿਆ ਲਾਸ ਐਂਜਲਸ ਦੇ ਵਿੱਚ। ਬਹੁਤ ਉਹਨਾਂ ਨੇ ਇਸ ਗੱਲ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸਦੇ ਆ ਕਿ ਅਮਰੀਕਾ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਖਾਸੀ ਚਰਚਾ। ਸੋ ਕੈਲੀਫੋਰਨੀਆ, ਜਿਵੇਂ ਕ੍ਰਾਈਮਫੋਰਨੀਆ ਆਪਾਂ ਅਕਸਰ ਹੀ ਚਰਚਾ ਕਰਦੇ ਹੁੰਦੇ, ਤਾਂ ਹੁਣ ਦੂਜੇ ਦੇਸ਼ਾਂ ਦੇ ਨਾਗਰਿਕ ਜਿਹੜੇ ਕੌਮਾਂਤਰੀ ਪੱਧਰ ਤੇ ਵੀ ਇਹਦੀ ਕਾਫੀ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਦਨਾਮੀ ਕੈਲੀਫੋਰਨੀਆ ਦੀ ਹੋ ਰਹੀ ਹੈ। ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਅਗਲੀ ਖਬਰ ਵੱਲ ਚਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ। ਕਾਰਨ ਕੀ ਆ? ਫਾਇਰ ਕਰੈਕਰਸ। ਹੁਣ 4th ਜੁਲਾਈ ਆ, ਬਹੁਤ ਸਾਰੇ ਲੋਕ ਪਟਾਕੇ ਚਲਾਉਂਦੇ ਆ ਤੇ ਪਟਾਕਿਆਂ ਦੇ ਨਾਲ ਅੱਗਾਂ ਤੁਹਾਡੀ ਆਵਾਜ਼ ਇੱਕ ਵਾਰ ਫਿਰ ਤੋਂ ਬੰਦ ਹੋ ਗਈ ਹੈ ਜੀ, ਪਲੀਜ਼ ਦੇਖਿਓ ਜੀ। ਜੂਨ 30 ਨੂੰ ਇੱਕ ਵਾਰੀ ਕਹਿੰਦੇ ਵੀ ਵੈਸਟ ਐਵਨਿਊ ਜੋ ਪਾਮਡੇਲ ਦੇ ਵਿੱਚ ਆ, ਉੱਥੇ ਅੱਗ ਲੱਗ ਗਈ। ਇਰਮਾ ਕੰਪੋਸ ਦਾ ਇਹ ਜਿਹੜਾ ਪਰਿਵਾਰ ਆ, ਸਾਰਾ ਘਰ ਜਿਹੜਾ ਉਹਨਾਂ ਦਾ ਸੜ ਕੇ ਸੁਆਹ ਹੋ ਗਿਆ। ਸੋ ਜਿਹੜੇ ਫਾਇਰ ਫਾਈਟਰਸ ਆ ਉਹ ਕਹਿ ਰਹੇ ਆ ਵੀ ਸਿਰਫ ਜਿਹੜੇ ਏਰੀਏ 'ਚ ਅਲਾਓ ਹੈਗਾ ਪਟਾਕੇ ਚਲਾਣੇ ਉੱਥੇ ਹੀ ਚਲਾਏ ਜਾਣ ਤੇ ਬੜੇ ਧਿਆਨ ਦੇ ਨਾਲ ਜੋ ਆ ਉਹ ਚਲਾਏ ਜਾਣ। ਬਹੁਤ ਸਾਰੀਆਂ ਜਿਹੜੀਆਂ ਕਾਉਂਟੀਜ਼ ਆ ਉਹਨਾਂ ਦੇ ਵਿੱਚ ਤਾਂ ਜਿਹੜੇ ਪਟਾਕੇ ਆ ਉਹ ਬੰਦ ਵੀ ਹੈਗੇ ਆ। ਕਹਿੰਦੇ ਵੀ ਇਲੀਗਲ ਫਾਇਰ ਵਰਕਸ ਦੇ ਫਾਈਨ ਬਹੁਤ ਹੋ ਸਕਦਾ, $17,000 ਤੱਕ ਕ੍ਰਿਮੀਨਲ ਚਾਰजेस ਲਾਏ ਜਾ ਸਕਦੇ ਹੈਗੇ। ਡਿਪਟੀ ਵੈਲਜ਼ੁਕਸ ਜੋ ਹੈਗੇ ਆ ਇਹ ਉਹਨਾਂ ਨੇ ਦੱਸਿਆ ਹੈਗਾ। ਸੋ ਬੱਚਿਆਂ ਨੂੰ ਕੰਟਰੋਲ 'ਚ ਰੱਖੋ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜਾਏ। ਬਾਕੀ ਜਿਹੜੇ ਸਾਡੇ ਸਰੋਤੇ ਸੁਣ ਵੀ ਰਹੇ ਆ, ਮੇਕ ਸ਼ੋਰ ਕਰੋ ਤੁਹਾਡੀਆਂ ਪ੍ਰਾਪਰਟੀ ਵਗੈਰਾ ਸਾਰੀ ਗੁੱਡ ਇੰਸ਼ੋਰਡ ਹੈਗੀ ਆ, ਕਿਉਂਕਿ ਇੱਕ ਤਾਂ ਅੱਗ ਲੱਗੀ ਪਈ ਆ ਗਰਮੀ ਦੇ ਨਾਲ ਤੇ ਉੱਤੋਂ ਜਿਹੜੇ ਫਾਇਰ ਕਰੈਕਰਸ ਆ ਉਹਨਾਂ ਦੇ ਨਾਲ ਜਿਹੜਾ ਆ ਪਟਾਕਿਆਂ ਦੇ ਨਾਲ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ। ਆਪਾਂ ਪਿਛਲੇ ਸਮਿਆਂ 'ਚ ਵੀ ਦੇਖਿਆ ਵੀ ਇਦਾਂ ਅੱਗਾਂ ਲੱਗਦੀਆਂ ਰਹਿੰਦੀਆਂ। ਜੀ ਜੀ। ਅਗਲੀ ਖਬਰ ਦੇ ਵੱਲ ਵਧ ਗਏ ਤੇ ਸਦਰਨ ਕੈਲੀਫੋਰਨੀਆ ਦੇ ਇੱਕ ਜਿਊਰੀ ਨੇ ਸੈਮੂਅਲ ਵੁੱਡਵਾਰਡ ਨਾਂ ਦੇ ਬੰਦੇ ਨੂੰ 2018 ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਸਜ਼ਾ ਸੁਣਾਈ ਹੈ ਤੇ ਦੱਸਿਆ ਜਾ ਰਿਹਾ ਕਿ ਸੈਂਟਾ ਐਨਾ ਕੋਰਟ ਜਿਹੜੀ ਆ ਉਹਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਸੈਮੂਅਲ ਵੁੱਡਵਾਰਡ ਨੂੰ। ਇਹ ਮਾਮਲਾ ਜਿਹੜਾ 2018 ਦਾ ਤੇ ਕਾਫੀ ਚਰਚਿਤ ਮਾਮਲਾ ਹੈ। ਇੰਟਰਨੈਸ਼ਨਲ ਹੈਡਲਾਈਨਸ ਬਣੀਆਂ ਸੀ ਕਿਉਂਕਿ ਜਿਹੜੇ ਸਟੂਡੈਂਟ ਨੂੰ ਕਤਲ ਕੀਤਾ ਸੀਗਾ ਬਲੇਜ਼ ਬੈਨਸਟੇਨ, ਉਹ ਉਸ ਮਾਮਲੇ ਦੇ ਵਿੱਚ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਸੈਮੂਅਲ ਵੁੱਡਵਾਰਡ ਨੇ ਬਲੇਜ਼ ਬੈਨਸਟੀਨ ਦਾ ਇਸ ਕਰਕੇ ਕਤਲ ਕੀਤਾ ਸੀ 2018 ਦੇ ਵਿੱਚ ਕਿਉਂਕਿ ਐਂਟੀ ਨਾਜ਼ੀ ਕੁਝ ਸਲੋਗਨ ਕਰਕੇ, ਤੇ ਇੱਕ ਉਹ ਜਿਹੜਾ ਨੌਜਵਾਨ ਸੀਗਾ ਉਹ ਗੇ ਕਮਿਊਨਿਟੀ ਦੇ ਵਿੱਚੋਂ ਆਉਂਦਾ ਸੀਗਾ। ਦੱਸਿਆ ਜਾਂਦਾ ਕਿ ਬੈਨਸਟੀਨ 19 ਸਾਲ ਦਾ ਸੀਗਾ ਤੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੇ ਵਿੱਚ ਉਹ 2 ਜਨਵਰੀ ਨੂੰ ਲਾਪਤਾ ਹੋ ਗਿਆ ਸੀ 2018 ਨੂੰ। ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਚੱਲੀ ਤੇ ਵੁੱਡਵਾਰਡ ਨੂੰ ਇਸ ਮਾਮਲੇ ਦੇ ਵਿੱਚ ਫਿਰ ਗ੍ਰਿਫਤਾਰ ਕੀਤਾ ਗਿਆ।
12 ਜਨਵਰੀ ਨੂੰ 2 ਜਨਵਰੀ ਨੂੰ ਲਾਪਤਾ ਹੁੰਦਾ, 12 ਜਨਵਰੀ ਨੂੰ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਬੈਂਸਟੀਨ ਦੇ ਮਾਮਲੇ ਦੇ ਕਤਲ ਦੇ ਮਾਮਲੇ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਇਹਦੇ ਤੇ ਮਾਮਲਾ ਚੱਲਦਾ। ਫਸਟ ਡਿਗਰੀ ਮਰਡਰ ਚਾਰਜਸ ਇਹ ਜਿਹੜਾ ਫੇਸ ਕਰ ਰਿਹਾ ਸੀਗਾ ਹੇਟ ਕ੍ਰਾਈਮ ਦੇ ਮਾਮਲੇ ਦੇ ਨਾਲ ਜੋੜ ਕੇ, ਤੇ ਹੁਣ ਇਹਨੂੰ ਜਿਹੜਾ ਫਸਟ ਡਿਗਰੀ ਮਰਡਰ ਚਾਰਜਸ ਦੇ ਨਾਲ ਗਿਲਟੀ ਫਾਊਂਡ ਕੀਤਾ ਗਿਆ ਜਿਊਰੀ ਵੱਲੋਂ, ਤੇ ਇਸ ਮਾਮਲੇ ਦੇ ਵਿੱਚ ਜਿਹੜਾ ਇਹਨੂੰ ਸਜ਼ਾ ਦਾ ਐਲਾਨ ਹੋਇਆ। ਵੁੱਡਵਰਡ ਹੋਸ ਕਹਿੰਦੇ ਫੇਸ ਕਰੂਗਾ ਪ੍ਰਿਜ਼ਨ ਸੈਂਟੈਂਸ ਆਫ ਲਾਈਫ ਵਿਦਆਊਟ ਪੇਰੋਲ। ਸੋ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ, ਬਹੁਤ ਚਰਚਾ ਇਸ ਕਤਲ ਮਾਮਲੇ ਦੀ ਹੋਈ ਸੀਗੀ, ਤੇ ਹੁਣ ਸਜ਼ਾ ਦੇ ਮੁਤਾਬਕ ਉਹਨੂੰ ਜਿਹੜਾ ਪ੍ਰਿਜ਼ਨ ਸੈਂਟੈਂਸ ਆਫ ਲਾਈਫ ਉਮਰ ਕੈਦ ਜਿਹਨੂੰ ਆਪਾਂ ਕਹਿ ਸਕਦੇ ਬਿਨਾਂ ਪੇਰੋਲ ਦੇ ਉਹ ਸਜ਼ਾ ਦਾ ਸਾਹਮਣਾ ਕਰਨਾ ਪਊਗਾ। ਅਗਲੀ ਖਬਰ ਸੈਨ ਹੋਜ਼ੇ ਈਸਟਵੇ ਦੇ ਵਿੱਚ 2 ਲੋਕਾਂ ਨੂੰ ਚਾਰਜ ਕੀਤਾ ਗਿਆ ਹੈ ਜੋ ਸੇਫਵੇ ਗੈਸ ਸਟੇਸ਼ਨਸ ਤੋਂ ਲੋਕਾਂ ਦੇ ਕ੍ਰੈਡਿਟ ਕਾਰਡ ਜਿਹੜੇ ਆ ਉਹ ਯੂਜ਼ ਕਰਕੇ ਗੈਸ ਚੋਰੀ ਕਰਦੇ ਸੀ, ਤੇ ਉਸ ਨੂੰ ਬਾਅਦ ਇੱਕ ਟਰੱਕਿੰਗ ਕੰਪਨੀ ਦੇ ਉੱਤੇ ਜਿਹੜੀ ਸੈਲ ਲਿਆਂਡਰੋ ਟਰੱਕਿੰਗ ਕੰਪਨੀਆਂ ਸੈਲ ਕਰਦੇ ਸੀਗੇ। ਯੂਨੀਅਲ ਕੋਰਡੇਰੋ 40 ਸਾਲਾਂ ਦੇ ਓਕਲੈਂਡ ਤੋਂ, ਹੈਨਰੀ ਓਮਾਨਾ 44 ਸਾਲਾਂ ਦੇ ਸੈਨ ਲਿਆਂਡਰ ਤੋਂ ਇਹਨਾਂ ਨੂੰ ਚਾਰਜ ਕੀਤਾ ਗਿਆ ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ। ਕਹਿੰਦੇ ਪਈ ਇਹ ਕ੍ਰਿਮੀਨਲੀ ਜਿਹੜੇ ਫਿਊਲ ਟੈਂਕਸ ਆ ਉਹਨਾਂ ਨੂੰ ਭਰ ਰਹੇ ਸੀ ਲੋਕਾਂ ਦੀਆਂ ਪਾਕਟਸ ਦੇ ਨਾਲ, ਲੋਕਾਂ ਦੇ ਜਿਹੜੇ ਚੋਰੀ ਕੀਤੇ ਹੋਏ ਕ੍ਰੈਡਿਟ ਕਾਰਡ ਉਹਨਾਂ ਨੂੰ ਯੂਜ਼ ਕਰਕੇ, ਜਿਹੜੇ ਇਲੈਕਟ੍ਰੋਨਿਕ ਸਕਿਮਿੰਗ ਡਿਵਾਈਸਸ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਯੂਜ਼ ਕਰਦੇ ਸੀ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਚੋਰੀ ਕਰਨ ਦੀ। ਬਾਅਦ ਦੇ ਵਿੱਚ ਇਹ ਜਿਹੜੀ ਗੈਸ ਆ ਉਤੋਂ ਭਰਦੇ ਸੀ, ਤੇ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਜਿਹੜੀ ਆ ਇਸ ਨੂੰ ਸਸਤੇ ਰੇਟ ਦੇ ਉੱਤੇ ਸੈੱਲ ਕਰਦੇ ਸੀਗੇ। ਕਹਿੰਦੇ ਵੀ ਐਵਰੇਜ ਗੈਸ $5 ਦੇ ਕਰੀਬ ਆ, $3.5 ਦੇ ਕਰੀਬ ਇਹ ਵੇਚਦੇ ਸੀ। ਜੀ, ਅਗਲੀ ਖਬਰ ਜਿਹੜੀ ਆ ਉਹ ਕੈਰੇਬੀਅਨ ਮੁਲਕਾਂ ਦੇ ਨਾਲ ਹੈ, ਜਿਹੜੀ ਜਮਾਇਕਾ ਤੋਂ ਆ ਰਹੀ ਹੈ, ਕਿੰਗਸਟਨ ਤੋਂ ਆ ਰਹੀ ਹੈ। ਹਰੀਕੇਨ ਜਿਹੜਾ ਉੱਥੇ ਲਗਾਤਾਰ ਤਬਾਹੀ ਮਚਾਉਂਦਾ ਆ ਰਿਹਾ। ਅੱਜ ਦੇ ਦਿਨ ਉਸ ਨੇ ਭਾਰੀ ਤਬਾਹੀ ਮਚਾਉਂਦਾ ਜਿਹੜਾ ਇਹਨਾਂ ਕਿੰਗਸਟਨ ਤੇ ਜਮਾਇਕਾ ਦੇ ਤੇ ਹੋਰ ਸਦਰਨ ਕੈਲੀਫੋਰਨੀਆ ਸਾਊਥ ਈਸਟ ਮਾਫ ਕਰਨਾ ਮੈਂ ਸਦਰਨ ਬੋਲ ਗਿਆ ਸਾਊਥ ਈਸਟ ਕੈਰੇਬੀਅਨ ਮੁਲਕਾਂ ਦੇ ਵਿੱਚ ਕਈ ਥਾਵਾਂ ਤੇ ਭਾਰੀ ਤਬਾਹੀ ਮਚਾਈ ਹੈ ਤੇ 7 ਜਣਿਆਂ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ। US ਨੈਸ਼ਨਲ ਹਰੀਕੇਨ ਸੈਂਟਰ ਜਿਹੜਾ ਉਹਨੇ ਦੱਸਿਆ ਕਿ ਇਹ ਜਿਹੜਾ ਆਉਣ ਵਾਲਾ ਟਾਈਮ ਆ ਇਹ ਮੈਕਸੀਕੋ ਦੇ ਵਿੱਚ ਇਹ ਜਿਹੜਾ ਹਰੀਕੇਨ ਆ ਉਹ ਦਾਖਲ ਹੋਊਗਾ, ਜਿਹੜਾ ਤੂਫਾਨ ਦਾਖਲ ਹੋਊਗਾ ਤੇ ਪਹਿਲਾਂ ਨਾਲੋਂ ਇਹ ਬੇਸ਼ੱਕ ਘੱਟ ਪ੍ਰਭਾਵੀ ਮੰਨਿਆ ਜਾ ਰਿਹਾ। ਪ੍ਰਾਈਮ ਮਿਨਿਸਟਰ ਜਿਹੜੇ ਐਂਡਰਿਊ ਹੌਲੈਂਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤਕਰੀਬਨ 500 ਤੋਂ ਵੱਧ ਸਾਨੂੰ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਕੱਢਣਾ ਪਿਆ ਤੇ ਬਹੁਤ ਸਾਰੇ ਜਿਹੜੇ ਇਲਾਕੇ ਆ ਉੱਥੋਂ ਜਿਹੜੀ ਪਾਵਰ ਆਊਟੇਜ ਵੀ ਹੋ ਗਿਆ ਸੀਗਾ, ਉੱਥੋਂ ਬਿਜਲੀ ਹੈ ਨਹੀਂ ਸੀ। ਪਰ ਫਿਰ ਵੀ ਇਹ ਕਹਿਣਾ ਇਹਨਾਂ ਨੇ ਪੁਸ਼ਟੀ ਕੀਤੀ ਮਾਫ ਕਰਨਾ ਕਿ ਕਿੰਗਸਟਨ ਦੇ ਇਲਾਕਿਆਂ ਦੇ ਵਿੱਚ ਜਦੋਂ ਇਹ ਪਹੁੰਚਿਆ ਤਾਂ ਉੱਥੇ ਕੁਝ ਫਿਸ਼ਰਮੈਨ ਲਾਪਤਾ ਦੱਸੇ ਜਾਂਦੇ ਨੇ ਤੇ ਇਹਦੇ ਨਾਲ 7 ਬੰਦਿਆਂ ਦੀ ਮੌਤ ਬਾਰੇ ਪੁਸ਼ਟੀ ਹੋਈ ਹੈ। ਹਜ਼ਾਰਾਂ ਹੋਰ ਲੋਕਾਂ ਨੂੰ ਪ੍ਰਾਈਮ ਮਿਨਿਸਟਰ ਐਂਡਰਿਊ ਹੌਲੈਂਸ ਦੇ ਦੱਸਣ ਦੇ ਮੁਤਾਬਕ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਜੀ ਹਰਜੋਤ ਸਿੰਘ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਮੈਂ ਵਾਰ-ਵਾਰ ਜਿੰਨੀਆਂ ਵੀ ਸਾਡੀਆਂ ਖਬਰਾਂ ਦੀਆਂ ਬੁਲੇਟਿਨਸ ਆ ਉਹਨਾਂ 'ਚ ਦੱਸਦਾ ਆ ਰਿਹਾ ਪਿਛਲੇ ਕਈ ਦਿਨਾਂ ਤੋਂ ਬਹੁਤ ਹੀ ਲੋਕਾਂ ਨੇ 9 ਲੱਖ ਦੇ ਕਰੀਬ ਲੋਕਾਂ ਨੇ ਪ੍ਰੋਪੋਜੀਸ਼ਨ 47 ਦੇ ਵਿੱਚ ਅਮੈਂਡਮੈਂਟ ਲਿਆਉਣ ਦੇ ਲਈ ਸਿਗਨੇਚਰ ਇਕੱਠੇ ਕੀਤੇ ਸੀ। ਉਹ ਵੈਰੀਫਾਈ ਵੀ ਹੋ ਗਿਆ ਸੀ ਸੈਕਟਰੀ ਆਫ ਸਟੇਟ ਵੱਲੋਂ ਤੇ ਉਹ ਬੈਲਟ ਦੇ ਉੱਤੇ ਆਣੇ ਸੀ। ਪਰ ਸਾਡੇ ਗਵਰਨਰ ਕੈਲੀਫੋਰਨੀਆ ਦੇ ਜਿਹੜੇ ਹੈਗੇ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਵੀ ਮੈਂ ਇਸ ਨੂੰ ਅੱਗੇ ਨਹੀਂ ਜਾਣ ਦਊਂਗਾ, ਇਹ ਜਿਹੜਾ ਪ੍ਰਪੋਜ਼ਲ ਆ ਇਹਨੂੰ ਵਿਦਡਰਾ ਕਰਨਾ, ਸਾਡੇ ਕੋਲ ਸਮਾਂ ਨਹੀਂ ਹੈਗਾ। ਸੋ ਇਹ ਅੰਦਾਜ਼ਾ ਤੁਸੀਂ ਲਾ ਲਓ ਵੀ ਇਹ ਜਿਹੜੇ ਗਵਰਨਰ ਆ ਇੰਨਾ ਜ਼ਿਆਦਾ ਜਿਹੜਾ ਕ੍ਰਾਈਮ ਵੱਧ ਗਿਆ ਹੈਗਾ ਉਹਨੂੰ ਕੰਟਰੋਲ ਕਰਨ ਲਈ ਕੁਝ ਕਰਨਾ ਚਾਹੁੰਦੇ ਆ ਜਾਂ ਨਹੀਂ। ਜਿਨ੍ਹਾਂ ਲੋਕਾਂ ਦੇ ਰੋਬਰੀਆਂ ਹੁੰਦੀਆਂ ਚੋਰੀਆਂ ਹੁੰਦੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕੀ ਹਾਲ ਆ। ਇਹਨਾਂ ਸਾਰਿਆਂ ਦਾ ਇੱਕੋ ਇੱਕ ਸੋਲੂਸ਼ਨ ਆ, ਆਉਣ ਵਾਲੇ ਸਮੇਂ 'ਚ ਇਲੈਕਸ਼ਨਾਂ ਹੋਣੀਆਂ ਨਵੰਬਰ ਮਹੀਨੇ 'ਚ, ਜਿਹੜੇ ਡਿਸਟ੍ਰਿਕਟ ਅਟਾਰਨੀ ਕ੍ਰਾਈਮ ਦੇ ਹੱਕ ਦੇ ਵਿੱਚ ਕੰਟਰੋਲ ਕਰਦੇ ਉਹਨਾਂ ਨੂੰ ਵੋਟਾਂ ਪਾਓ। ਬਾਕੀ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਜਿਹੜੇ ਆਪਣੀ ਜੌਬ ਕਾਇਮ ਰੱਖ ਰਹੇ ਹੈਗੇ ਆ ਕੈਲੀਫੋਰਨੀਆ ਨੂੰ ਜਿਹੜੀ ਵਨ ਆਫ ਦਾ ਬੈਸਟ ਸਟੇਟ ਸੀ ਉਹਨੂੰ ਮੈਸ ਅਪ ਕਰਨ ਦੇ ਵਿੱਚ ਜਿਨ੍ਹਾਂ ਦਾ ਹਿੱਸਾ ਹੈਗਾ ਉਹਨਾਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ। ਸੋ ਇਹ ਵੋਟਾਂ ਦੇ ਉੱਤੇ ਤੁਸੀਂ ਜਿਹੜਾ ਆ ਦਿਖਾ ਸਕਦੇ ਹੈਗੇ ਆ। ਤੇ ਦੂਸਰੇ ਪਾਸੇ ਹੁਣ ਇਹ ਪ੍ਰੈਜ਼ੀਡੈਂਸ਼ੀਅਲ ਰੇਸ ਵੱਲ ਨੂੰ ਵੀ ਭੱਜ ਰਹੇ ਹੈਗੇ ਆ ਕਿ ਜੇ ਕਿਤੇ ਪ੍ਰੈਜ਼ੀਡੈਂਟ ਬਾਈਡਨ ਕੁਇਟ ਕਰ ਗਿਆ ਤਾਂ ਸ਼ਾਇਦ ਮੇਰਾ ਨੰਬਰ ਵੀ ਲੱਗ ਜਾਊਗਾ। ਪਰ ਕੈਲੀਫੋਰਨੀਆ ਸਟੇਟ ਦਾ ਜਿਹੜਾ ਹਾਲ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ, ਜਿਹੜਾ ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ, ਇਨਫਲੇਸ਼ਨ ਕਿੰਨੀ ਜ਼ਿਆਦਾ ਹੈ, ਕਿੰਨੀ ਮਹਿੰਗਾਈ ਹੋਈ ਉਹ ਤੁਸੀਂ ਹੁਣ ਅੰਦਾਜ਼ਾ ਲਾ ਸਕਦੇ ਹੈਗੇ ਆ। ਜੀ
ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਆ ਉਹ ਕਲੋਜ਼ ਹੋਇਆ 39,308 ਦੇ ਉੱਤੇ, S&P 5537 ਤੇ ਥੋੜਾ ਜਿਹਾ ਅੱਪ ਗਿਆ 28 ਪੁਆਇੰਟ, ਨੈਸਡੈਕ 159 ਪੁਆਇੰਟ ਅੱਪ ਗਿਆ ਸੀ, ਕਲੋਜ਼ ਹੋਇਆ 18,188.30 ਤੇ। ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 48 ਪੈਸੇ ਰਹੇ ਆ, ਇੱਕ $US ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 33 ਪੈਸੇ, ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ, ਇੱਥੇ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।